ਪੰਜਾਬੀ ਰੇਡੀਓ ਯੂਐਸਐਸ ਸਨਰਾਈਜ਼ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਜਿਵੇਂ ਪਹਿਲਾਂ ਅਨਾਉਂਸਮੈਂਟ ਕੀਤੀ ਗਈ ਸੀਗੀ ਕਿ ਅੱਜ ਅਸੀਂ ਗੱਲਬਾਤ ਕਰਾਂਗੇ। ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ 19 ਤਰੀਕ ਤੋਂ ਤੇ ਬਾਈ ਇੱਕ ਸਿੰਘ ਸਾਹਿਬ ਆ ਭਾਈ ਕੁਲਵੀਰ ਸਿੰਘ ਜੀ ਬੜਾ ਪਿੰਡ ਨੂੰ 19 ਤਰੀਕ ਨੂੰ ਚੱਕ ਲਿਆ ਸੀ ਪੁਲਿਸ ਨੇ, ਤੇ 22 ਤਰੀਕ ਨੂੰ ਚੱਕ ਲਿਆ ਸੀ ਭਾਈ ਦਲਜੀਤ ਸਿੰਘ ਜੀ ਬਿੱਟੂ ਨੂੰ। ਤੇ ਬਿਨਾਂ ਵਜ੍ਹਾ ਦੇ ਉਹਨਾਂ ਦੇ ਉੱਤੇ ਕੇਸ ਪਾ ਦਿੱਤੇ ਗਏ, ਉਹਨਾਂ ਨੂੰ ਘਰਾਂ ਤੋਂ ਚੱਕ ਲਿਆ ਗਿਆ ਤੇ ਇਹਦੇ ਤੇ ਸਪੈਸ਼ਲ ਰਿਪੋਰਟ ਵੀ ਆਈ ਸੀਗੀ। ਤੇ ਉਸੇ ਆਧਾਰ ਤੇ ਅਸੀਂ ਅੱਜ ਜਿਹੜੀ ਆ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਕਿਉਂ ਚੱਕਿਆ ਗਿਆ ਆ ਤੇ ਉਹਨਾਂ ਦੇ ਕਿਹੜੇ ਕੇਸ ਪਾਏ ਗਏ ਆ, ਤੇ ਕੋਸ਼ਿਸ਼ ਕਰਾਂਗੇ ਜੇ ਸਾਨੂੰ ਉਹਨਾਂ ਦੇ ਕੋਈ ਪਰਿਵਾਰਕ ਮੈਂਬਰ ਵੀ ਮਿਲੇ ਤੇ ਉਹਨਾਂ ਦੇ ਨਾਲ ਵੀ ਅਸੀਂ ਜਿਹੜੀ ਆ ਗੱਲਬਾਤ ਇਹ ਜ਼ਰੂਰ ਕਰਾਂਗੇ ਜੀ। ਤੇ ਜੀ ਜਿਹੜੀ ਅੱਜ ਜਿਹੜੀ ਗੱਲਬਾਤ ਆ ਉਹ ਅਸੀਂ ਕਰਾਂਗੇ ਤਾਂ ਮੇਰੇ ਨਾਲ ਇੱਥੇ ਸਟੂਡੀਓ ਦੇ ਵਿੱਚ ਨੇ ਜੀ ਰਾਜ ਕਰਨਵੀਰ ਸਿੰਘ ਜੀ, ਤੇ ਉਹ ਵੀ ਇਸ ਸ਼ੋਅ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨਗੇ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਬਿਲਕੁਲ ਇੱਕ ਬਹੁਤ ਹੀ ਜਿਹੜਾ ਜੀ ਆਪਾਂ ਇਹ ਸੁਣਿਆ ਥੋੜ੍ਹੇ ਦਿਨ ਪਹਿਲਾਂ ਜਿਹੜੀ ਆਪਾਂ ਗੱਲ ਸੁਣੀ ਸੀ ਵੀ ਸਰਦਾਰ ਦਲਜੀਤ ਸਿੰਘ ਬਿੱਟੂ ਅਤੇ ਬੜੇ ਪਿੰਡ ਹੁਣਾਂ ਨੂੰ ਜਿਹੜਾ ਜੀ ਰਾਤੋਂ ਰਾਤ ਚੁੱਕ ਕੇ ਲੈ ਗਏ। ਜਿਸ ਦਿਨ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ, ਪੰਜਾਬ ਬੰਦ ਨਹੀਂ ਜੀ ਭਾਰਤ ਬੰਦ ਦਾ ਜਿਸ ਦਿਨ ਸੱਦਾ ਦਿੱਤਾ ਗਿਆ ਸੀ ਉਸ ਦਿਨ ਉਸੇ ਹੀ ਰਾਤ ਨੂੰ ਜਿਹੜਾ ਜੀ ਉਹਨਾਂ ਨੂੰ ਰਾਤ ਨੂੰ ਘਰੋਂ ਚੁੱਕ ਕੇ ਲੈ ਗਏ ਸੀਗੇ। ਜਿਸ ਕਰਕੇ ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਉੱਤੇ ਦੇਸ਼ ਧਰੋਹ ਹੋਰ ਪਤਾ ਨਹੀਂ ਕਿਹੜੇ ਤਰ੍ਹਾਂ ਦੇ ਜਿਹੜੇ ਕੇਸ ਆ ਉਹਨਾਂ ਦੇ ਉੱਤੇ ਪਾਏ ਗਏ ਆ। ਸੋ ਉਸੇ ਹੀ ਸਿਲਸਿਲੇ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਵੀ ਕਿਉਂ ਇੰਨੀਆਂ ਵਧੀਕੀਆਂ ਜਿਹੜੀ ਹੈ ਜੀ ਉੱਥੇ ਦੀ ਸਮੇਂ ਦੀ ਸਰਕਾਰ ਆ ਕਿਉਂ ਇਹਨਾਂ ਦੇ ਨਾਲ ਇੱਦਾਂ ਕਰ ਰਹੀ ਆ ਬਾਰ-ਬਾਰ, ਵੀ ਕੀ ਉਹਦੇ ਪਿੱਛੇ ਕੀ ਕਾਰਨ ਹੋ ਸਕਦੇ ਆ। ਸੋ ਸਭ ਤੋਂ ਪਹਿਲਾਂ ਆਪਾਂ ਜੀ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਸਰਦਾਰ ਮਨਵਿੰਦਰ ਸਿੰਘ ਗਿਆਸਪੁਰ ਹੋਣਾ ਦੇ ਨਾਲ, ਅਤੇ ਆਪਾਂ ਉਹਨਾਂ ਦੇ ਨਾਲ ਸਾਂਝ ਪਾਉਂਦੇ ਹਾਂ ਅਤੇ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਸਰਦਾਰ ਮਨਵਿੰਦਰ ਸਿੰਘ ਜੀ, ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਖਾਲਸਾ ਫਤਿਹ ਜੀ। ਜੀ ਮਨਵਿੰਦਰ ਸਿੰਘ ਜੀ ਮਨਵਿੰਦਰ ਸਿੰਘ ਜੀ, ਜਿਵੇਂ ਅਸੀਂ ਇੱਥੇ ਸੁਣਿਆ ਹੀ ਅਸੀਂ ਬੈਠੇ ਹਾਂ, ਤੁਸੀਂ ਤੇ ਬਿਲਕੁਲ ਪੰਜਾਬ ਦੇ ਵਿੱਚ ਹੀ ਆ। ਜੋ ਇਹ ਘਟਨਾ ਹੋਈ ਆ ਕਿ ਉਹਨਾਂ ਨੂੰ ਘਰ ਤੋਂ ਚੱਕ ਲਿਆ ਗਿਆ ਆ ਤੇ ਉਹਨਾਂ ਤੇ ਬੜੇ ਘਿਨਾਉਣੇ ਕੇਸ ਪਾ ਦਿੱਤੇ ਗਏ ਆ, ਤੇ ਉਹਨਾਂ ਦੀ ਸਾਰੀ ਜਿਹੜਾ ਜਿੰਨੇ ਵੀ ਆ ਸਿੱਖ ਹੈਗੇ ਆ ਜਿਹੜੇ ਕਹਿੰਦੇ ਵੀ ਜਿਨ੍ਹਾਂ ਨੂੰ ਹੈਗਾ ਦਰਦ ਇਸ ਚੀਜ਼ ਦਾ, ਉਹ ਕੇਸ ਦੀ ਪੈਰਵਾਈ ਕਰ ਰਹੇ ਆ। ਤੇ ਇਹਦੇ ਬਾਰੇ ਤੁਸੀਂ ਕਿੰਨਾ ਕੁ ਸੁਣਿਆ ਤੇ ਕੀ ਕੁਛ ਹੋਇਆ ਹੈ, ਜੋ ਵੀ ਤੁਹਾਨੂੰ ਪਤਾ ਉਹਦੇ ਬਾਰੇ ਦੱਸੋ। ਇਹ ਜੀ ਜਿਹੜੀ ਪੰਜਾਬ ਸਰਕਾਰ ਆ, ਜਿਵੇਂ ਤੁਸੀਂ ਜਾਣਦੇ ਹੋ ਕਿ ਪਿੱਛੇ ਜਿਹੜੀਆਂ ਸਾਰੀਆਂ ਜਥੇਬੰਦੀਆਂ ਨੇ ਉਹਨਾਂ ਨੇ ਡੇਰਾ ਰਾਧਾ ਸਵਾਮੀ ਦੇ ਵਿਰੁੱਧ ਆਪਣੀ ਇੱਕ ਮੁਹਿੰਮ ਛੇੜੀ ਹੋਈ ਹੈ ਜੀ। ਤੇ ਉਸ ਮੁਹਿੰਮ ਦੇ ਵਿੱਚ ਕਿਉਂਕਿ ਜਿੱਦਾਂ ਉਹਨਾਂ ਨੇ ਗੁਰਦੁਆਰਿਆਂ ਨੂੰ ਤਹਿਸ਼ ਨਹਿਸ਼ ਕੀਤਾ ਤੇ ਉਹਨਾਂ ਗੁਰਦੁਆਰਿਆਂ ਦੀ ਮੁੜ ਉਸਾਰੀ ਲਈ ਇੱਕ ਬਹੁਤ ਵਧੀਆ ਪਲੇਟਫਾਰਮ ਤਿਆਰ ਹੋ ਕੇ ਸਾਰੇ ਸੰਘਰਸ਼ ਕਰ ਰਹੇ ਸੀ, ਜਿਹਦੇ ਵਿੱਚ ਪੰਚ ਪ੍ਰਧਾਨੀ ਤੇ ਮਾਨ ਦਲ ਤੇ ਬਾਕੀ ਹੋਰ ਦਲ ਖਾਲਸਾ ਸਾਰੇ ਨਾਲ ਰਲ ਕੇ ਸੰਘਰਸ਼ ਅੱਗੇ ਵਧ ਰਿਹਾ ਸੀ ਜੀ। ਤੇ ਪੰਜਾਬ ਸਰਕਾਰ ਨੂੰ ਨੇ ਜਿਹੜਾ ਬੰਦ ਦਾ ਜਿਹੜਾ ਉਦਣ ਪੈਟਰੋਲ ਦੀਆਂ ਜਾਂ ਸਿਲੰਡਰ ਦੀਆਂ ਕੀਮਤਾਂ ਦੇ ਵਾਧੇ ਦੇ ਵਿੱਚ ਬਾਰ-ਬਾਰ ਇਹਨਾਂ ਨੇ ਆਪ ਬੰਦ ਦੀ ਕਾਲ ਕੀਤੀ ਹੈ। ਤੇ ਉਸ ਤੋਂ ਬਾਅਦ ਜਿਸ ਦਿਨ ਇਹਨਾਂ ਨੂੰ ਚੱਕਿਆ ਭਾਈ ਸਾਹਿਬ ਉਹਨਾਂ ਨੂੰ ਕੁਲਵੀਰ ਸਿੰਘ ਜੀ ਨੂੰ ਤੇ ਭਾਈ ਦਲਜੀਤ ਸਿੰਘ ਬਿੱਟੂ ਜੀ ਨੂੰ, ਉਦਣ ਇਹਨਾਂ ਨੇ ਇਹ ਕਹਿ ਕੇ ਚੱਕਿਆ ਕਿ ਜਿਹੜੇ ਮਾਹੌਲ ਦੀ ਖਰਾਬੀ ਨੂੰ ਬਚਾਉਣ ਲਈ ਤੇ ਇਹਨਾਂ ਨੂੰ ਇਤਿਹਾਦ ਵੱਲੋਂ ਚੱਕਿਆ ਜਾਂਦਾ। ਪਰ ਇਹਨਾਂ ਦਾ ਬੰਦ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ, ਕੋਈ ਵੀ ਸੰਬੰਧ ਨਹੀਂ, ਕਿਉਂਕਿ ਜਿਹੜੀਆਂ ਇਹ ਧਿਰਾਂ ਨੇ, ਜਿਹੜੀਆਂ ਧਿਰਾਂ ਸਾਡੀਆਂ ਧਿਰਾਂ ਨੇ, ਇਹ ਧਿਰਾਂ ਦਾ ਜਿਹੜੀਆਂ ਰਸੋਈ ਗੈਸ ਜਾਂ ਹੋਰ ਕਿਸੇ ਵੀ ਜਿਹੜੀਆਂ ਕੀਮਤਾਂ ਨੇ ਉਹਨਾਂ ਨਾਲ ਕਿਉਂ ਲੈਣਾ ਦੇਣਾ ਨਹੀਂ, ਕਿਉਂਕਿ ਸਾਡੀ ਲੜਾਈ ਹਜੇ ਤਾਂ ਸਰਵਾਈਵ ਹੋਣ ਦੀ ਆ। ਹਜੇ ਪੰਜਾਬ ਵਿੱਚ, ਪੰਜਾਬ ਦੀ ਧਰਤੀ ਤੇ ਅਸੀਂ ਸਰਵਾਈਵ ਹੀ ਨਹੀਂ, ਕਹਿੰਦੇ ਨਾ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕੁਛ ਖਾਏ। ਤੇ ਜਿੰਨਾ ਚਿਰ ਅਸੀਂ ਆਪਣੇ ਸਿਰ ਉੱਚਾ ਕਰਕੇ ਜਿੰਨਾ ਚਿਰ ਅਸੀਂ ਤੁਰ ਹੀ ਨਹੀਂ ਸਕਦੇ, ਬਾਕੀ ਕੀਮਤਾਂ ਤੋਂ ਵਧੀਆਂ ਤੋਂ ਅਸੀਂ ਕੀ ਲੈਣਾ। ਉਹਦਾ ਕੀਮਤਾਂ ਵਧੀਆਂ ਜਾਂ ਹੋਰ ਗੱਲਾਂ ਦੀ ਉਦੋਂ ਸੋਝੀ ਪੈਂਦੀ ਹੈ ਜਦੋਂ ਤੁਸੀਂ ਸਰਵਾਈਵ ਹੁੰਦਾ ਹੋਵੇ, ਜਦੋਂ ਤੁਹਾਡਾ ਜਿਹੜਾ ਮਾਣ ਸਤਿਕਾਰ, ਤੁਹਾਡੀ ਕੌਮ ਦਾ ਮਾਣ ਇੱਜ਼ਤ, ਤੁਹਾਡੀਆਂ ਜਿਹੜੀਆਂ ਥਾਣਿਆਂ ਦੇ ਵਿੱਚ ਸਾਡੀਆਂ ਇੱਜ਼ਤਾਂ ਰੁਲ ਰਹੀਆਂ ਨੇ। ਇੱਕ ਤੁਹਾਨੂੰ ਮੈਂ ਗੱਲ ਹੋਰ ਦੱਸਣੀ ਚਾਹੁੰਦਾ ਕਿ ਭਾਈ ਸਾਹਿਬ ਦੇ ਨਾਲ ਇਹਨਾਂ ਨੇ 5-6 ਨੌਜਵਾਨਾਂ ਨੂੰ ਹੋਰ ਵੀ ਚੱਕਿਆ ਤੇ ਇਹ ਇੱਕ ਇੱਦਾਂ ਦਾ ਮਾਹੌਲ ਕ੍ਰੀਏਟ ਕਰਨਾ ਚਾਹੁੰਦੇ ਨੇ। ਇੱਕ ਤਾਂ ਮਾਹੌਲ ਇਹ ਕ੍ਰੀਏਟ ਕਰਨਾ ਚਾਹੁੰਦੇ ਨੇ ਕਿ ਜਿਹੜੀਆਂ ਜਥੇਬੰਦੀਆਂ ਰਾਧਾ ਸਵਾਮੀਆਂ ਦੇ ਵਿਰੁੱਧ ਲੜ ਰਹੀਆਂ ਨੇ ਉਹਨਾਂ ਨੂੰ ਡਰਾਉਣਾ ਧਮਕਾਉਣਾ ਚਾਹੁੰਦੇ ਨੇ,
ਤੇ ਦੂਸਰਾ ਇਹ ਪੰਜਾਬ ਵਿੱਚ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣਾ ਚਾਹੁੰਦੇ ਨੇ ਕਿ ਜਿਹੜੇ ਮਾੜੇ ਮੋਟੇ ਮੁੰਡੇ ਅੱਜ ਕੋਈ ਸਿੱਖੀ ਦੀ ਗੱਲ ਕਰਦੇ ਨੇ, ਕੋਈ ਪ੍ਰਚਾਰ ਦੀ ਗੱਲ ਕਰਦੇ ਨੇ, ਉਹਨਾਂ ਨੂੰ ਇਹ ਜੇਲ੍ਹ ਹੀ ਤੁੰਨ ਕੇ ਰੱਖਣਾ ਚਾਹੁੰਦੇ ਨੇ। ਜਿਵੇਂ ਕਿ ਤੁਸੀਂ ਸ਼ਾਇਦ ਜਾਣਦੇ ਵੀ ਹੋਵੋਗੇ ਕਿ ਸੁਰਿੰਦਰ ਸਿੰਘ ਠੀਕਰੀ ਵਾਲਾ ਤੇ ਹੋਰ 3-4 ਨੌਜਵਾਨਾਂ ਨੂੰ ਵੀ ਇਹਨਾਂ ਨੇ ਉਸੇ ਦਿਨ ਚੱਕਿਆ ਔਰ ਉਹਨਾਂ ਦੀ ਸੂਹ ਨਹੀਂ ਦਿੱਤੀ ਜਾ ਰਹੀ ਕਿ ਉਹਨਾਂ ਨੂੰ ਕਿੱਥੇ ਇਹਨਾਂ ਨੇ ਸੁੱਟਿਆ। ਜੀ ਸੋ ਇਹਦਾ ਕਹਿਣ ਦਾ ਮਤਲਬ ਇਹੀ ਆ ਵੀ ਉੱਥੇ ਜਿਹੜੀ ਸਮੇਂ ਦੀ ਸਰਕਾਰ ਆ ਉਹ ਜਿਹੜੀਆਂ ਆ ਹਰ ਵਾਰੀ ਵਧੀਕੀਆਂ ਜਿਹੜੀਆਂ ਉਹ ਕਰੀ ਜਾ ਰਹੀ ਆ। ਉਹ ਇੱਕ ਡਰ ਦਾ ਮਾਹੌਲ ਬਣਾ ਕੇ ਰੱਖਣਾ ਚਾਹੁੰਦੀ ਆ ਜੀ। ਉਹ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕਹਿਣਾ ਚਾਹੁੰਦੀ ਆ, ਉਹਨਾਂ ਨੂੰ ਸੁਨੇਹਾ ਦੇਣਾ ਚਾਹੁੰਦੀ ਆ ਕਿ ਅਗਰ ਤੁਸੀਂ ਬੋਲੇ ਤਾਂ ਤੁਹਾਡੀ ਜਿਹੜੀ ਸੰਘੀ ਆ ਇਦਾਂ ਨੱਪ ਦਿੱਤੀ ਜਾਏਗੀ। ਸੋ ਇਹਦਾ ਹਾਂਜੀ ਜੀ, ਸੋ ਇਸ ਦੇ ਬਾਰੇ ਇਸ ਦੇ ਖਿਲਾਫ ਜਿਹੜਾ ਰੋਸ ਆ ਉਹ ਵੀ ਕਾਫੀ ਉੱਭਰ ਕੇ ਆ ਰਿਹਾ ਆ ਤੇ ਕੀ ਕੁਛ ਇਦਾਂ ਦਾ ਕੀਤਾ ਜਾ ਰਿਹਾ? ਕੋਈ ਉੱਥੇ ਕੋਈ ਸਾਂਝੇ ਤੌਰ ਦੇ ਉੱਤੇ ਕੋਈ ਇਦਾਂ ਦੀ ਕੋਈ ਪੈਰਵਾਈ ਕਰ ਰਿਹਾ ਵੀ ਕੋਈ ਚੀਜ਼ ਇਸ ਦੇ ਖਿਲਾਫ ਬੋਲੇ, ਕੋਈ ਸਰਕਾਰ ਦੇ ਖਿਲਾਫ? ਅੱਜ ਸਾਰੀਆਂ ਜਿਹੜੀਆਂ ਧਿਰਾਂ ਨੇ ਇਕੱਠੀਆਂ ਹੋ ਕੇ ਇੱਕ ਕੋਸ਼ਿਸ਼ ਤਾਂ ਕਰ ਰਹੀਆਂ ਨੇ, ਪਰ ਸਾਰਿਆਂ ਦੇ ਅੰਦਰ ਕਿਤੇ ਨਾ ਕਿਤੇ ਉਹ ਡਰ ਹੈਗਾ, ਮੌਜੂਦ ਹੈ ਕਿ ਅਗਰ ਅਸੀਂ ਅੱਗੇ ਹੋ ਕੇ ਫਰੰਟ ਤੇ ਆ ਕੇ ਲੜਦੇ ਹਾਂ ਤੇ ਸਾਡੇ ਨਾਲ ਵੀ ਉਹ ਸਲੂਕ ਹੋਏਗਾ। ਇਸ ਲਈ ਹੁਣ ਤੁਸੀਂ ਦੇਖੋ ਜਿਹੜੇ ਸਾਡੇ ਕੁਲਬੀਰ ਸਿੰਘ ਬੜਾ ਪਿੰਡ ਜੀ ਨੇ, ਇਹ SGPC ਮੈਂਬਰ ਜਿੱਤੇ ਹੋਏ ਨੇ। ਅੱਜ ਦਾ ਤੁਸੀਂ ਅਖਬਾਰ ਪੜ੍ਹੋ ਜਗਬਾਣੀ ਨੇ ਸਰਦਾਰ ਕੁਲਬੀਰ ਸਿੰਘ ਬੜਾ ਪਿੰਡ ਜੀ ਨੂੰ ਕੁਲਬੀਰਾ ਲਿਖ ਕੇ ਜਲੀਲ ਕੀਤਾ ਹੋਇਆ। ਇਹ ਇਹਨਾਂ ਦੀ ਮਾਨਸਿਕਤਾ। ਜੀ ਬਿਲਕੁਲ। ਤੇ ਇਸ ਦੇ ਨਾਲ ਇਹ ਵੀ ਜਿਹੜਾ ਜੀ ਸੁਣਨ ਦੇ ਵਿੱਚ ਆ ਰਿਹਾ ਸੀ ਵੀ ਸਰਦਾਰ ਅਵਤਾਰ ਸਿੰਘ ਮੱਕੜ ਹੋਣਾ ਨੇ ਵੀ ਕੋਈ ਇੱਦਾਂ ਦੇ ਬਿਆਨ ਜਿਹੜੇ ਆ ਉਹ ਦਿੱਤੇ ਆ ਜਿਹੜੇ ਉਹਨਾਂ ਦੇ ਖਿਲਾਫ ਜਾਂਦੇ ਆ, ਜਦ ਕਿ ਉਹ ਉਹਨਾਂ ਦੇ ਹੀ ਕਮੇਟੀ ਦੇ ਮੈਂਬਰ ਨੇ। ਨਹੀਂ, ਜਦੋਂ ਕਿ ਜਿਹੜਾ ਅਵਤਾਰ ਸਿੰਘ ਮੱਕੜ ਤੇ ਸਾਰੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਸਰਕਾਰ ਦੇ ਟੁਕੜ ਬੋਚ ਨੇ, ਉਹਨਾਂ ਤੋਂ ਇਲਾਵਾ ਇਹਨਾਂ ਦੀ ਕੋਈ ਗੱਲ ਕਰਨੀ ਅਸੀਂ ਸਮਝੀਏ ਕਿ ਸਾਡੀ ਕੋਈ ਗੱਲ ਕਰਨਗੇ ਉਹ ਤਾਂ ਇੱਕ ਮੂਰਖਤਾ ਹੀ ਹੋਏਗੀ। ਕਿਉਂਕਿ ਇਹ ਲੋਕ ਜਿਹੜੇ ਨੇ ਇਹ ਇੰਨੇ ਗਿਰ ਚੁੱਕੇ ਨੇ ਕਿ ਕਰੋੜਾਂ ਰੁਪਏ ਦਾ ਤੇਲ ਪੀ ਜਾਂਦੇ ਨੇ ਤੇ ਤਾਂ ਵੀ ਇਹਨਾਂ ਨੂੰ ਕੋਈ ਸ਼ਰਮ ਨਹੀਂ ਤੇ ਉਹਦੇ 'ਚ ਵੀ ਹੱਸ ਕੇ ਦਿਖਾ ਦਿੰਦੇ ਨੇ। ਤੇ ਇੱਦਾਂ ਦੇ ਬੰਦਿਆਂ ਦਾ ਕਿਰਦਾਰ ਤਾਂ ਇਹੀ ਹੈ। ਪਰ ਜਿਹੜੇ ਸਾਡੇ ਵਿਰੋਧੀ ਨੇ ਉਹਨਾਂ ਦੀ ਮੈਂ ਇੱਕ ਗੱਲ ਕਰ ਰਿਹਾ ਸੀ ਕਿ ਜਿਹੜੇ ਜਗਬਾਣੀ ਵਾਲੇ ਨਿਊਜ਼ ਪੇਪਰ ਵਾਲੇ ਵੀ ਨੇ, ਇਹ ਵੀ ਇੱਕ ਸਾਜ਼ਿਸ਼ ਤਹਿਤ ਮਾਹੌਲ ਇੱਦਾਂ ਦਾ ਕ੍ਰੀਏਟ ਕਰਨਾ ਚਾਹੁੰਦੇ ਨੇ ਜਿਸ ਦੇ ਨਾਲ ਕਿ ਨੌਜਵਾਨਾਂ ਨੂੰ ਡਰਾਇਆ ਧਮਕਾਇਆ ਜਾਵੇ ਤੇ ਉਹਨਾਂ ਨੂੰ ਸਿੱਖੀ ਤੋਂ ਦੂਰ ਕੀਤਾ ਜਾਵੇ। ਜੀ ਤੇ ਬਹੁਤ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸਰਦਾਰ ਮਨਵਿੰਦਰ ਸਿੰਘ ਗਿਆਸਪੁਰ ਜੀ। ਤੁਸੀਂ ਸਮੇਂ 'ਚੋਂ ਸਮਾਂ ਕੱਢ ਗਿਆ, ਬਿਮਾਰ ਹੋਣ ਦੇ ਖਾਤਰ ਬਾਵਜੂਦ ਵੀ ਤੁਸੀਂ ਸਮਾਂ ਕੱਢ ਕੇ ਆਪਣੇ ਸਾਡੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਨਾਲ ਇਹ ਜਾਣਕਾਰੀਆਂ ਸਾਂਝੀਆਂ ਕੀਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।